On the eve of India's Independence Day, hundreds of activities of both parties will come out on the streets of Ludhiana to demonstrate our resolve against 76 years of Indian subjugation and to uphold our right to self-determination, said Simranjit Singh Mann. Two Sikh groups to stage demonstration on August 14th against Indian states' onslaught on Sikhs and apathy towards Punjab. ਹੁਣ NIA ਨੇ ਜਿਹੜੇ ਬਾਹਰ ਐਕਟਿਵ ਸਿੱਖ ਨੇ ਉਹਨਾਂ ਦੇ ਐਨਸੈਸਟਰਲ ਘਰਾਂ ਦੇ ਉੱਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਉੱਤੇ ਵੀ ਜਿਹੜਾ ਉਹਨਾਂ ਛਾਪੇ ਮਾਰਨੇ ਸ਼ੁਰੂ ਕੀਤੇ ਨੇ 31 ਥਾਵਾਂ ਦੇ ਉੱਤੇ ਪੰਜਾਬ ਹਰਿਆਣੇ 'ਚ ਰੇਡ ਹੋਏ ਘਰਾਂ 'ਚੋਂ ਉਹਨਾਂ ਦੇ ਫੋਨ ਵੀ ਲੈ ਗਏ ਚੀਜ਼ਾਂ ਵੀ ਖਿਲਾਰ ਗਏ ਔਰ ਆਲਮੋਸਟ ਸਾਰਿਆਂ ਨੂੰ ਦਿੱਲੀ ਦੀ ਪੇਸ਼ੀ ਦਾ ਤਰੀਕ ਦੇ ਗਿਆ ਕਿ ਦਿੱਲੀ ਆਓ ਜਿਵੇਂ ਅਮਰੀਕ ਸਿੰਘ ਗਿੱਲ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਜਾਂ ਕੁਲਦੀਪ ਸਿੰਘ ਚਹੇੜੂ ਜਿਨ੍ਹਾਂ ਨੂੰ 40 ਸਾਲ ਤੋਂ ਜਿਹੜੇ ਕਦੇ ਗਏ ਹੀ ਨਹੀਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਅਸੀਂ ਜ਼ਿਕਰ ਕੀਤਾ ਸੀ ਪਰਮਜੀਤ ਸਿੰਘ ਪੰਮਾ ਮੋਹਾਲੀ ਉਹਨਾਂ ਦੇ ਬਜ਼ੁਰਗ ਪੇਰੈਂਟਸ ਨੂੰ ਇਸੇ ਤਰ੍ਹਾਂ ਕਈ ਘਰਾਂ ਦੇ ਵਿੱਚ ਇਹਨਾਂ ਨੇ ਜਾ ਕੇ ਆਮ ਜਿਹੜੇ ਲੋਕ ਵੀ ਨੇ ਕੋਈ ਥੋੜ੍ਹੇ ਬਹੁਤ ਐਕਟਿਵ ਔਰ ਬਾਹਰ ਜਿਨ੍ਹਾਂ ਦੀਆਂ ਕੋਈ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਹਰਾਸ ਕਰ ਰਹੇ ਨੇ ਲਫ਼ਜ਼ਾਂ ਨੂੰ ਕਾਗਜ਼ ਉੱਤੇ ਉਤਾਰਨਾ ਚਿਹਰੇ ਵਾਂਗ ਲਿਖਤ ਨੂੰ ਸੰਵਾਰਨਾ ਸ਼ਬਦਾਂ ਦੀ ਜਾਦੂਗਰੀ ਨਾਲ ਜੰਗ ਕਦੇ ਜਿੱਤਣਾ ਕਦੇ ਹਾਰਨਾ ਇੰਨਾ ਔਖਾ ਨਹੀਂ ਹੁੰਦਾ ਔਖਾ ਹੁੰਦਾ ਇਤਿਹਾਸ ਵਾਂਗ ਜੀਣਾ ਔਖਾ ਹੁੰਦਾ ਆਪਣੀ ਇੱਛਾ ਦੇ ਵਿਰੁੱਧ ਕਿਸੇ ਹੋਰ ਦੀ ਇੱਛਾ ਨਾਲ ਉੱਠਣਾ ਬੈਠਣਾ ਤੇ ਖਾਣਾ ਪੀਣਾ ਬੋਲਣ ਤੇ ਦਿਲ ਕਰੇ ਫਿਰ ਵੀ ਮੂੰਹ ਨੂੰ ਸੀਣਾ ਔਖਾ ਹੁੰਦਾ ਭਾਰਤ ਦੀ ਅਖੌਤੀ ਆਜ਼ਾਦੀ ਦਿਵਸ ਦੀ ਜਿਹੜੀ 76ਵੀਂ ਵਰ੍ਹੇਗੰਢ 15 ਅਗਸਤ ਨੂੰ ਆ ਰਹੀ ਹੈ ਸੋ ਭਾਰਤੀ ਸਟੇਟ ਦੀ ਜਿਹੜਾ ਸਿੱਖਾਂ ਦੇ ਖਿਲਾਫ ਵਿੱਢੀ ਗਈ ਟੋਟਲ ਵਾਰ ਵਿੱਚ ਜਿਹੜੀ ਹੈ ਤੇਜ਼ੀ ਲਿਆਂਦੀ ਗਈ ਹੈ ਸੋ ਪਿਛਲੇ ਦਿਨੀ NIA ਵੱਲੋਂ ਪੰਜਾਬ ਅਤੇ ਹਰਿਆਣੇ ਵਿੱਚ 31 ਥਾਵਾਂ ਤੇ ਸਿੱਖ ਘਰਾਂ ਤੇ ਦਫ਼ਤਰਾਂ ਤੇ ਛਾਪੇ ਦਾ ਇਸ ਦਾ ਸ਼ੇਕੜਲਾ ਸਬੂਤ ਹੈ ਸੋ ਦੂਸਰੇ ਪਾਸੇ 35 ਮਿਲੀਅਨ ਸਿੱਖ ਨੇਸ਼ਨ ਨੂੰ ਖਾਲਿਸਤਾਨ ਦੀ ਪ੍ਰਾਪਤੀ ਲਈ ਇਸ ਮੌਕੇ ਤੇ ਕੀਤੀਆਂ ਜਾ ਰਹੀਆਂ ਰੈਲੀਆਂ ਅਤੇ ਵਿਖਾਵਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਸੋ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਲੁਧਿਆਣੇ ਵਿੱਚ 14 ਅਗਸਤ ਨੂੰ ਰੈਲੀ ਕੱਢੀ ਜਾ ਰਹੀ ਹੈ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਅਕਸਰ ਇੱਕ ਸਟੇਟਮੈਂਟ ਦਿੰਦੇ ਹਾਂ ਵੀ ਜਦੋਂ ਤੱਕ ਇਸ ਪਲੈਨਟ ਦੇ ਉੱਤੇ ਇੱਕ ਵੀ ਸਿੱਖ ਜਿਉਂਦਾ ਤੇ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ ਜੀ ਸਾਡੀ ਆਜ਼ਾਦੀ ਦੀ ਸਟਰਗਲ ਵੀ ਜਾਰੀ ਹੈ ਔਰ ਸਾਡਾ ਰਾਜ ਦਾ ਸੰਕਲਪ ਰਾਜ ਦਾ ਸੁਪਨਾ ਰਾਜ ਹਾਸਲ ਕਰਨ ਦੀ ਵਿਲ ਵੀ ਕਾਇਮ ਹੈ ਬਿਲਕੁਲ ਇਹ ਇਸ ਲਈ ਮੈਂ ਬਾਰ-ਬਾਰ ਰਿਪੀਟ ਕਰਦਾ ਕਿਉਂਕਿ ਇਹ ਬੜਾ ਜ਼ਰੂਰੀ ਹੁੰਦਾ ਹੈ ਜਦੋਂ ਇੱਕ ਜਨਰੇਸ਼ਨ ਜਿਹਨੇ ਆਪਣੇ ਜੀਵਨ ਕਾਲ ਦੇ ਵਿੱਚ ਬੇਸ਼ੱਕ ਜਿਹੜੀ ਹੈ ਅੱਡੀ ਗੱਡ ਕੇ ਲੜਾਈ ਲੜੀ ਹੁੰਦੀ ਹੈ ਜੇ ਉਹ ਪਰਚਮ ਜਾਂ ਉਹ ਝੰਡਾ ਅਗਲੀ ਜਨਰੇਸ਼ਨ ਕੋਲ ਨਾ ਆਏ ਕਿਉਂਕਿ ਜਦੋਂ ਕੌਮਾਂ ਗਲਤ ਫੈਸਲੇ ਕਰਕੇ ਇਸ ਕਿਸਮ ਦੇ ਸੈਟਅਪ 'ਚ ਫਸ ਜਾਂਦੀਆਂ ਨੇ ਤੇ ਕਈ ਵਾਰ ਉਹ ਲੜਾਈਆਂ ਇੱਕ ਜਨਰੇਸ਼ਨ 'ਚ ਲੜੀਆਂ ਜਾਂ ਜਿੱਤੀਆਂ ਨਹੀਂ ਜਾਂਦੀਆਂ ਕਈ ਵਾਰ ਕਈ ਜਨਰੇਸ਼ਨਾਂ ਤੁਹਾਡੀਆਂ ਉਸ ਦੇ ਲੇਖੇ ਲੱਗ ਜਾਂਦੀਆਂ ਨੇ ਸੋ ਇਹ ਜ਼ਰੂਰੀ ਹੁੰਦਾ ਹੈ ਕਿ ਤੁਹਾਡੀ ਆਵਾਜ਼ ਦੇ ਵਿੱਚ ਡਿਫਾਈਂਸ ਹੋਏ ਤੁਹਾਡੀ ਜੀਵਨ ਜਾਂਚ ਦੇ ਵਿੱਚ ਡਿਫਾਈਂਸ ਹੋਏ ਔਰ ਤੁਸੀਂ ਆਪਣੇ ਅੱਗੋਂ ਜਿਹੜੇ ਤੁਹਾਡੇ ਆਫਸਪ੍ਰਿੰਗ ਨੇ ਤੁਹਾਡੀ ਅੱਗੋਂ ਜਿਹੜੀ ਨਸਲ ਹੈ ਤੁਹਾਡੇ ਵਾਰਿਸ ਨੇ ਉਹਨਾਂ 'ਚ ਵੀ ਤੁਸੀਂ ਉਹੀ ਸਪਿਰਿਟ ਨੂੰ ਜਾਰੀ ਰੱਖੋ ਔਰ ਅਸੀਂ ਕਿਸੇ ਹੋਰ ਦੀ ਜੇ ਉਦਾਹਰਣ ਨਾ ਵੀ ਲਈਏ ਕਿ ਜੀ ਕਿੰਨੀਆਂ ਦਹਾਕੇ ਸਟਰਗਲ ਕੀਤੀ ਜਾਂ ਕਿੰਨੇ ਲੰਬੇ ਵਕਤ ਤੋਂ ਬਾਅਦ ਜਿਹੜੀਆਂ ਕੌਮਾਂ ਨੇ ਉਹ ਫਿਰ ਜਿਹੜੀਆਂ ਨੇ ਉਹ ਸੁਰਖਰੂ ਹੁੰਦੀਆਂ ਨੇ ਉਸ ਗੁਲਾਮੀ ਚੋਂ ਨਿਕਲ ਕੇ ਸਾਡੀ ਤਾਂ ਆਪਣੀ ਹਿਸਟਰੀ ਆਪਣੀ ਤਾਰੀਖ 18ਵੀਂ ਸਦੀ ਦੀ ਜੇ ਅਸੀਂ ਲੰਬਾ ਵਕਤ ਨਾ ਵੀ ਜਾਈਏ 1699 ਤੋਂ 1799 ਤੱਕ 100 ਸਾਲ ਸਾਨੂੰ ਇਹ ਯਾਦ ਦਹਾਨੀ ਕਰਵਾਉਣ ਲਈ ਕਾਫੀ ਹੈ ਔਰ 20 ਸਾਲ ਦੀ ਇੱਕ ਜਨਰੇਸ਼ਨ ਹੁੰਦੀ ਹੈ ਤੇ ਅੱਜ ਤਾਂ ਹੁਣ ਲਾਈਫ ਐਕਸਪੈਕਟੈਂਸੀ 70 ਸਾਲ 75 ਸਾਲ ਦੂਜਾ ਅਸੀਂ ਜਿਸ 18ਵੀਂ ਸਦੀ ਦੀ ਗੱਲ ਕਰਦੇ ਹਾਂ ਉਹਦੇ 'ਚ ਲਾਈਫ ਐਕਸਪੈਕਟੈਂਸੀ 40 45 42 ਸਾਲ ਤੋਂ ਜ਼ਿਆਦਾ ਨਹੀਂ ਸੀ ਇਸ ਲਈ
ਤੁਸੀਂ ਬਹੁਤਿਆਂ ਦਾ ਦੇਖੋਗੇ ਵੀ 14 ਸਾਲ ਦਾ ਵਿਆਹ ਹੋ ਗਿਆ, 28 29 ਸਾਲ ਦੇ ਉਹਨਾਂ ਨਿਆਣਾ ਜੰਮਿਆ ਤੇ 40 42 45 ਸਾਲ, ਬਹੁਤ ਵਾਰੀ ਜਿਹੜਾ ਕੋਈ ਇੱਕ ਅੱਧਾ ਲੰਬੀ ਉਮਰ ਦਾ ਸਾਨੂੰ ਲੱਗਦਾ ਜੀ ਉਦੋਂ 100 ਸਾਲ ਨਹੀਂ। ਲਾਈਫ ਐਕਸਪੈਕਟੈਂਸੀ ਤਾਂ ਹੁਣ ਪਿਛਲੇ ਆਲਮੋਸਟ 100 ਸਾਲ 'ਚ ਜਦੋਂ ਦੀਆਂ ਸਾਇੰਸ ਦੀਆਂ ਕਾਢਾਂ ਨਿਕਲੀਆਂ ਨੇ, ਜਿਹੜੀਆਂ ਵੈਕਸੀਨੇਸ਼ਨਸ ਆਈਆਂ, ਇੰਜੈਕਸ਼ਨਸ ਆਏ, ਮੈਡੀਸਨ ਦੇ ਫੀਲਡ 'ਚ ਆਇਆ, ਡਾਈਟਸ ਪ੍ਰੋਪਰ ਰਿਸਰਚ ਨੇ ਸਾਬਤ ਕੀਤਾ। ਔਰ ਸਾਡੇ ਦੇਖਦਿਆਂ ਬੇਸ਼ੱਕ ਜਦੋਂ ਉਮਰ ਲੰਬੀ ਹੁੰਦੀ ਹੈ ਕਈ ਵਾਰ ਕੁਆਲਿਟੀ ਆਫ ਲਾਈਫ ਉਹ ਨਹੀਂ ਰਹਿੰਦੀ, ਲੇਕਿਨ ਹੁਣ ਜੇ ਅਸੀਂ 1699 ਤੋਂ 1799 ਤੱਕ ਦੇਖੀਏ, 5 ਜਨਰੇਸ਼ਨਾਂ ਵੀ ਉਹ ਜਿਨ੍ਹਾਂ ਦੀ ਲਾਈਫ ਐਕਸਪੈਕਟੈਂਸੀ ਜਿਹੜੀ ਆ ਉਹ 50 ਸਾਲ ਤੋਂ ਥੱਲੇ ਮੁੱਕਣ ਵਾਲੀ ਸੀ। ਤੇ ਜੇ ਇੱਕ ਔਰ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਤੁਹਾਡੇ ਕੋਲ ਕੋਈ ਲੁਕਣ ਨੂੰ ਥਾਂ ਨਹੀਂ, ਕੋਈ ਤੁਹਾਡੀ ਇੰਟਰਨੈਸ਼ਨਲ ਪਾਵਰ ਤੁਹਾਡੇ ਨਾਲ ਨਹੀਂ ਖੜੀ, ਨਹੀਂ ਤੁਹਾਡੇ ਕੋਲ ਕੋਈ ਖਜ਼ਾਨੇ ਨਹੀਂ ਨੇ, ਕੋਈ ਤੁਹਾਡੀ ਮਦਦ ਨਹੀਂ ਕਰ ਰਿਹਾ, ਕੋਈ ਤੁਹਾਨੂੰ ਉਕਸਾ ਨਹੀਂ ਰਿਹਾ, ਤੁਸੀਂ ਆਪਣੇ ਦਮ ਦੇ ਉੱਤੇ ਔਰ ਪਾਵਰਫੁਲ ਰਜੀਮਸ ਦੇ ਨਾਲ, ਇੱਕ ਪਾਸੇ ਮੁਗਲਿਆ ਸਲਤਨਤ ਜਿਨ੍ਹਾਂ ਦੇ ਕੋਲ ਉਸ ਵੇਲੇ ਦਾ ਦੁਨੀਆ ਦੇ ਟ੍ਰੇਡ ਦਾ ਆਲਮੋਸਟ 22% ਰੈਵਨਿਊ ਉਹ ਜਨਰੇਟ ਕਰਦੇ ਸੀ। ਜੇ ਦਰਾ ਖੈਬਰ ਪਾਰ ਦਾ ਦੇਖੀਏ ਤੇ ਕਿਸ ਲੈਵਲ ਦੇ ਉਹ ਜੰਗਜੂ ਲੋਕ, ਬਹਾਦਰ ਲੋਕ, ਔਰ ਉਹਨਾਂ ਦੇ ਨਾਲ ਟੱਕਰ ਇਹ ਕੋਈ ਸੌਖਾ ਕੰਮ ਨਹੀਂ ਸੀ ਇੱਕੋ ਵੇਲੇ ਦੋਨਾਂ ਦੇ ਨਾਲ ਹੀ, ਲੇਕਿਨ ਰਿਜ਼ੋਲਵ ਬਹੁਤ ਮਜ਼ਬੂਤ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਅਸੀਂ ਪਾਤਸ਼ਾਹ, ਅਸੀਂ ਬੋਰਨ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਕਿ ਅਸੀਂ ਘੋੜੇ ਦੇ ਹੰਨੇ ਨਾਲ, ਘੋੜੇ ਦੀ ਕਾਠੀ ਨਾਲ ਬੰਨੀ ਹੋਈ ਹੈ ਪਾਤਸ਼ਾਹੀ। ਮਤਲਬ ਇਹ ਹੈ ਵੀ ਜਿੱਥੇ ਸਿੱਖ ਬੈਠਾ ਹੈ, ਜਿਹੜਾ ਘੋੜੇ ਦੀ ਪਿੱਠ ਤੇ ਹੈ, ਉਹ ਕਿਉਂਕਿ ਲੜਾਈ ਜਿਹਨੂੰ ਅੱਜ ਵਾਰ ਆਫ ਨਰਵਸ ਕਹਿੰਦੇ ਨੇ, ਇਹ ਤੁਹਾਡੇ ਅੰਦਰ ਚਿੰਤਨ 'ਚ ਹੁੰਦੀ ਹੈ ਕਿ ਵੀ ਤੁਸੀਂ ਗੁਲਾਮ ਨਹੀਂ ਹੋ, ਤੁਸੀਂ ਬਾਦਸ਼ਾਹ ਹੋ। ਔਰ ਜਦੋਂ ਅੱਜ ਵੀ ਕੋਈ ਖਾਸ ਤੌਰ ਤੇ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਕਿਸੇ ਸਿੱਖ ਨੂੰ ਮਿਲਦੇ ਆ, ਹੋਰ ਬਾਦਸ਼ਾਹ ਕੀ ਹਾਲ ਹੈ, ਤੇ ਉਹ ਉਸ ਧਰਤੀ ਦੇ ਉੱਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਕੁਝ ਫਰੇਜ਼ ਜਾਂ ਜ਼ਬਾਨਾਂ, ਬਹੁਤ ਸਾਰੇ ਲਫ਼ਜ਼ ਤਾਂ ਆਬਸੋਲੀਟ ਹੋ ਜਾਂਦੇ ਨੇ ਟਾਈਮ ਪਾ ਕੇ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੁੰਦਾ ਕਿ ਵੀ ਇਹ ਬਾਦਸ਼ਾਹ ਨੇ, ਹੈ ਨਾ। ਔਰ ਵਾਕਈ ਜੇ ਤੁਸੀਂ ਇਹ ਦੇਖੋ, ਔਰ ਇੱਕ ਪਾਕਿਸਤਾਨੀ ਐਂਕਰ ਇੱਕ ਵਾਰ ਇੱਕ ਪਾਕਿਸਤਾਨੀ ਗਾਇਕ ਸ਼ਾਇਦ ਜੱਗੀ ਲੈਲਪੁਰੀਆ ਉਹਨੂੰ ਇੰਟਰਵਿਊ ਕਰ ਰਹੀ ਸੀ, ਤਾਂ ਉਹਨੂੰ ਕਹਿੰਦੇ ਕਿ ਵੀ ਇਹ ਜਦੋਂ ਇਹ ਕਿਹਾ ਜਾਂਦਾ ਹੈ ਵੀ ਸਿੱਖਾਂ ਵੱਲ ਦੇਖ ਕੇ ਬਾਦਸ਼ਾਹ, ਉਹ ਕਹਿੰਦੇ ਵੀ ਅਸੀਂ ਦਿਲਾਂ ਦੇ ਬਾਦਸ਼ਾਹ। ਸੋ ਬਾਦਸ਼ਾਹ ਤਾਂ ਦਿਲਾਂ ਤੋਂ ਹੀ ਸ਼ੁਰੂ ਹੁੰਦੇ ਹੈ, ਦਿਲੋਂ ਦਿਮਾਗ 'ਚ ਜਦੋਂ ਤੁਹਾਡੇ ਬਾਦਸ਼ਾਹ ਹੁੰਦੇ ਹੈ, ਦੁਨਿਆਵੀ ਬਾਦਸ਼ਾਹ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਕਦੇ ਤੁਸੀਂ ਸੋਵਰਨ ਹੁੰਦੇ ਹੋ, ਕਦੇ ਸੋਵਰਨਟੀ ਲਈ ਲੜ ਰਹੇ ਹੁੰਦੇ ਹੋ, ਜਾਂ ਤੁਸੀਂ ਬਾਦਸ਼ਾਹ ਹੋ ਜਾਂ ਬਾਗੀ ਹੋ। ਸੋ ਜਿਹੜਾ ਸਾਡੀ ਆਪਣੇ ਰਾਈਟ ਨੂੰ ਐਸਰਟ ਕਰਨ ਦਾ ਪਾਰਟ ਹੈ, ਉਹ ਭਾਵੇਂ ਇੱਕ ਰਿਚੁਅਲ ਵਾਂਗ ਹੀ ਲੱਗਦਾ। ਕਈਆਂ ਨੂੰ ਲੱਗਦਾ ਯਾਰ ਹਰ ਸਾਲ ਇੰਨੇ ਸਾਲ ਹੋ ਗਏ 15 ਅਗਸਤ 26 ਜਨਵਰੀ ਆਉਂਦੇ ਆ, ਹਰ ਵਾਰੀ ਅਸੀਂ ਇਹ ਕਰਨਾ ਹੈ। ਹੁਣ ਕਿਸੇ ਤਾਂ ਹਾਂ, ਜਦੋਂ ਤੱਕ ਸਾਡਾ ਆਜ਼ਾਦ ਮੁਲਕ ਨਹੀਂ ਬਣ ਜਾਂਦਾ, ਅਸੀਂ ਹਿੰਦੂਤਵੀ ਜੂੜੇ 'ਚੋਂ ਆਜ਼ਾਦ ਨਹੀਂ ਹੋ ਜਾਂਦੇ, ਉਹ 15 ਅਗਸਤ ਹੋਏ, 26 ਜਨਵਰੀ ਹੋਏ, ਸਤੰਬਰ ਦਾ ਮਹੀਨਾ ਹੋਏ, ਯੂਨਾਈਟਿਡ ਨੇਸ਼ਨਸ ਦਾ ਜਦੋਂ ਜਨਰਲ ਅਸੈਂਬਲੀ ਸੈਸ਼ਨ ਹੁੰਦਾ, ਜਾਂ ਉਹਨਾਂ ਦੇ ਕਿਸੇ ਪ੍ਰਾਈਮ ਮਿਨਿਸਟਰ ਜਾਂ ਉਹਨਾਂ ਦੇ ਕਿਸੇ ਵਜ਼ੀਰ ਨੇ ਆਉਣਾ ਹੋਏ, ਸਿੱਖ ਹਰ ਥਾਂ ਦੁਨੀਆ ਦੇ ਜਿਸ ਕੋਨੇ 'ਚ ਵੀ ਨੇ ਉਸ ਦੇ ਖਿਲਾਫ ਪ੍ਰੋਟੈਸਟ ਵੀ ਕਰਨਗੇ, ਆਵਾਜ਼ ਵੀ ਚੁੱਕਣਗੇ, ਫਜ਼ਾ 'ਚ ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜੇਗਾ, ਖਾਲਿਸਤਾਨ ਦੇ ਝੰਡੇ ਵੀ ਲਹਿਰਾਏ ਜਾਣਗੇ। ਔਰ ਇਹਨਾਂ ਨੂੰ ਇਹ ਦੱਸਿਆ ਜਾਏਗਾ ਕਿ ਭਾਈ ਸਿੱਖਾਂ ਨੇ ਠੀਕ ਹੈ, ਇੱਕ ਤੁਸੀਂ ਸਰਕਸ ਦੇ ਬਾਂਦਰ ਬਣਾ ਲਏ ਹੋਣਗੇ, ਬਾਦਲ ਟੱਬਰ ਨੂੰ ਬਣਾਇਆ, ਅੱਜ ਸਾਰੀ ਕਾਂਗਰਸ ਦਾ ਅੱਧਾ ਹਿੱਸਾ ਤੁਰਿਆ ਹੋਇਆ ਬੀਜੇਪੀ ਦੇ ਵਿੱਚ, ਔਰ ਦੂਜੇ ਨੇ, ਲੇਕਿਨ ਉਹ ਵੀ ਨੇ ਜਿਨ੍ਹਾਂ ਨੇ ਆਪਣੀ ਜ਼ਮੀਰ ਦਿੱਲੀ ਦਰਬਾਰ ਦੇ ਕੋਲ ਵੇਚੀ ਨਹੀਂ ਹੋਈ। ਔਰ ਮੈਂ ਇਹ ਸਾਰੀ ਗੱਲ ਇਸ ਕੰਟੈਕਸਟ 'ਚ ਕਰ ਰਿਹਾ ਕਿ 76ਵੀਂ ਅਖੌਤੀ ਆਜ਼ਾਦੀ, ਇਹਨਾਂ ਦੇ ਲਈ ਆਜ਼ਾਦੀ ਦਿਵਸ, ਸਾਡੇ ਲਈ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂ ਤਵੀਆਂ ਦੀ, ਬ੍ਰਾਹਮਣਵਾਦੀਆਂ ਦੀ ਗੁਲਾਮੀ ਦੇ ਵਿੱਚ ਫਸਣਾ। ਔਰ ਇਹ ਗੱਲ ਕੋਈ ਨਵੀਂ ਨਹੀਂ ਹੈ ਕਿ ਵੀ ਸਿੱਖ ਹੁਣ ਕਰਨ ਲੱਗੇ ਨੇ, ਲਗਾਤਾਰ ਕਰਦੇ ਰਹੇ, ਪਰ ਜੂਨ 84 ਤੱਕ ਤਾਂ ਇੱਕ ਬਲੈਕ ਡੇ ਦੇ ਤੌਰ ਤੇ ਹੀ ਸੀ ਕਿ ਵੀ ਅਸੀਂ 26 ਜਨਵਰੀ ਜਿੱਦਣ ਸੰਵਿਧਾਨ ਦਿਨ ਹੁੰਦਾ ਸੀ, ਸਿੱਖ ਬਲੈਕ ਡੇ ਕਹਿੰਦੇ ਸੀ ਉਹਨੂੰ, ਕਿ ਜੀ ਸਾਨੂੰ ਹਿੰਦੂ ਬਣਾਇਆ ਹੋਇਆ। ਪਰ ਜੂਨ 84 ਦੇ ਪਹਿਲੇ ਹਫ਼ਤੇ ਜਦੋਂ ਟੈਂਕਾਂ ਤੋਪਾਂ ਨਾਲ ਫੁੱਲ ਸਕੇਲ ਹਮਲਾ ਹੁੰਦਾ ਔਰ 37 ਇਤਿਹਾਸਕ ਗੁਰਦੁਆਰੇ, ਟੋਟਲ ਵਾਰ ਵਿੱਢੀ ਜਾਂਦੀ ਹੈ, ਉਸ ਤੋਂ ਬਾਅਦ ਅਸੀਂ ਇੰਡੀਅਨ ਸਟੇਟ ਨਾਲੋਂ ਇੱਕ ਵੱਖਰੀ ਲਾਈਨ ਖਾਲਿਸਤਾਨ ਦੀ ਕਾਇਮੀ ਦਾ ਜਿਹੜਾ ਉਹ ਰਿਜ਼ੋਲਵ ਕਰ ਲੈਂਦੇ ਆ। ਫਿਰ ਇਹ ਖਾਲਿਸਤਾਨੀ ਰੈਲੀਆਂ ਨੇ, ਮਹਿਜ਼ ਪ੍ਰੋਟੈਸਟ ਨਹੀਂ ਨੇ ਜਾਂ ਮਹਿਜ਼ ਰੋਸ ਵਿਖਾਵੇ ਨਹੀਂ ਨੇ,
ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਹਰ ਥਾਂ ਹੁੰਦੇ ਨੇ, ਨਿਊਯਾਰਕ 'ਚ ਵੀ, ਵਾਸ਼ਿੰਗਟਨ DC, ਅਮਰੀਕਾ 'ਚ ਆਲਮੋਸਟ 5 ਥਾਵਾਂ ਤੇ ਹਰ ਵਾਰ ਹੁੰਦਾ ਹੈ। ਇਸ ਵਾਰ ਵੀ ਕਮਿੰਗ ਸੰਡੇ ਜਿਹੜਾ ਹੈ 13 ਤਰੀਕ ਨੂੰ ਵਾਸ਼ਿੰਗਟਨ DC, ਵਰਜੀਨੀਆ 'ਚ ਇੰਡੀਅਨ ਐਮਬੈਸੀ ਦੇ ਆਲੇ ਦੁਆਲੇ ਜਿਹੜੀ ਕਾਰ ਰੈਲੀ ਹੈ ਉਸ ਨੂੰ ਸਿੰਘ ਸਭਾ ਗੁਰਦੁਆਰਾ ਸਾਹਿਬ ਔਰ ਲੋਕਲ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਔਰ ਸਾਰੀ ਟੀਮ ਜਿਹੜੀ ਆ ਅੱਡ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸਾਰੇ ਰਲ ਕੇ ਉਹਨੂੰ ਆਰਗੇਨਾਈਜ਼ ਕਰ ਰਹੇ ਨੇ। ਫਿਰ ਇਸੇ ਤਰ੍ਹਾਂ ਈਵਨ 15 ਅਗਸਤ ਵਾਲੇ ਦਿਨ ਵੀ ਇੰਡੀਅਨ ਐਮਬੈਸੀ ਦੇ ਬਾਹਰ DC 'ਚ ਪ੍ਰੋਟੈਸਟ ਹੈ ਔਰ ਇਵੇਂ ਹੀ ਹੋਰ ਸਾਰੀਆਂ ਥਾਵਾਂ ਦੀ ਐਕਟੀਵਿਟੀ ਹੈ। ਪਰ ਮੇਰੀ ਨਜ਼ਰ ਜਦੋਂ ਅੱਜ ਲੁਧਿਆਣੇ ਦੀ ਖਬਰ ਤੇ ਪਈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਸਰ ਸਿਮਰਨਜੀਤ ਸਿੰਘ ਮਾਨ, ਭਾਈ ਹਰਪਾਲ ਸਿੰਘ ਚੀਮਾ ਔਰ ਭਾਈ ਪਰਮਜੀਤ ਸਿੰਘ ਮੰਡ ਉਸ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ, ਕਿਉਂਕਿ ਜਿਹੜਾ ਚੱਲ ਰਿਹਾ ਹੈ ਇਸ ਵੇਲੇ, ਅਸੀਂ ਪਿਛਲੇ ਦਿਨਾਂ 'ਚ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਹੁਣ NIA ਨੇ ਜਿਹੜੇ ਬਾਹਰ ਐਕਟਿਵ ਸਿੱਖ ਨੇ ਉਹਨਾਂ ਦੇ ਐਨਸੈਸਟਰਲ ਘਰਾਂ ਦੇ ਉੱਤੇ, ਉਹਨਾਂ ਦੇ ਰਿਸ਼ਤੇਦਾਰਾਂ ਦੇ ਉੱਤੇ ਵੀ ਜਿਹੜਾ ਹੈ ਉਹਨਾਂ ਛਾਪੇ ਮਾਰਨੇ ਸ਼ੁਰੂ ਕੀਤੇ ਨੇ। 31 ਥਾਵਾਂ ਦੇ ਉੱਤੇ ਪੰਜਾਬ ਹਰਿਆਣੇ 'ਚ ਰੇਡ ਹੋਏ, ਘਰਾਂ 'ਚੋਂ ਉਹਨਾਂ ਦੇ ਫੋਨ ਵੀ ਲੈ ਗਏ, ਚੀਜ਼ਾਂ ਵੀ ਖਿਲਾਰ ਗਏ ਔਰ ਆਲਮੋਸਟ ਸਾਰਿਆਂ ਨੂੰ ਦਿੱਲੀ ਦੀ ਪੇਸ਼ੀ ਦਾ ਤਰੀਕ ਦੇ ਗਿਆ ਕਿ ਦਿੱਲੀ ਆਓ। ਔਰ ਮੈਂ ਇੱਕ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਿਹੜਾ ਸੇਵਾ 'ਚ ਲੱਗਾ ਹੁੰਦਾ ਹੈ, ਜਿਹਦਾ ਕੋਈ ਲਾਗਾ ਦੇਗਾ ਨਹੀਂ, ਉਹਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਇੱਕ ਚੈਨਲ ਦੇ ਉੱਤੇ, ਜਿਹਨੂੰ ਦਿੱਲੀ 'ਚ ਸੱਦਿਆ ਗਿਆ NIA ਦੇ। ਉਹਨੇ ਕਿਹਾ ਜੀ 9 ਵਜੇ ਸੱਦ ਲਿਆ, 5 ਵਜੇ ਤੱਕ ਬਿਠਾਈ ਰੱਖਿਆ, ਕੋਈ ਇੱਧਰ ਟੀਮ ਕੋਈ ਉੱਧਰ। ਫਾਈਨਲੀ 5 ਮਿੰਟ ਗੱਲ ਹੋਈ, ਫੋਨ ਉਹਨਾਂ ਨੇ ਮੇਰਾ ਮੋੜਤਾ, ਉਹਨਾਂ ਨੇ ਡਾਟਾ ਸਾਰਾ ਉਸ 'ਚੋਂ ਕੱਢ ਲਿਆ। ਉਹਨਾਂ ਨੇ ਕਿਹਾ ਜੀ ਮੇਰਾ ਭਰਾ ਇੰਗਲੈਂਡ 'ਚ ਰਹਿੰਦਾ ਹੈ, ਜਿਹਦਾ ਕੋਈ ਲਾਗਾ ਦੇਗਾ ਨਹੀਂ, ਨਾ ਕਦੇ ਉਹ ਕਿਸੇ ਪ੍ਰੋਟੈਸਟ 'ਚ ਗਿਆ, ਨਾ ਕਦੇ ਫਲਾਣਾ, ਤੇ ਉਹਦੇ ਬਾਰੇ ਹੀ ਪੁੱਛਦੇ ਰਹੇ, ਉਹਦਾ ਨੰਬਰ ਵੀ ਮੇਰੇ ਤੋਂ ਲਿਆ। ਯਾਨੀ ਇਹਨਾਂ ਨੇ ਬਿਲਕੁਲ ਉਹ ਕੰਮ ਸ਼ੁਰੂ ਕੀਤਾ ਹੋਇਆ ਕਿ ਜਿਹੜੇ ਬਾਹਰ ਐਕਟਿਵ ਨੇ ਉਹਨਾਂ ਦੇ ਘਰਾਂ 'ਚ ਉੱਥੇ ਉਸ ਕਿਸਮ ਦਾ ਮਾਹੌਲ ਸਿਰਜੋ ਕਿ ਭਾਈ ਉਹ ਅੱਗੋਂ ਕਹਿਣ ਕਿ ਭਾਈ ਇਹ ਸਾਡੇ ਲੱਗਦਾ ਹੀ ਕੁਛ ਨਹੀਂ, ਤੇ ਉਹਨਾਂ ਦਾ ਤਾਂ ਇਧਰੋਂ ਵਾਲਿਆਂ ਦਾ ਤਾਂ ਉਧਰ ਜਾਣਾ ਬੰਦ ਹੀ ਹੈ, ਉੱਥੋਂ ਵਾਲਿਆਂ ਦਾ ਵੀ ਜਿਹੜਾ ਉਹ ਜੀਣਾ ਹਰਾਮ ਕੀਤਾ ਜਾਏ। ਕਿਉਂਕਿ ਇੱਕ ਵਾਰ ਜਿਹਦੇ ਤੇ NIA ਰੇਡ ਪਿਆ, ਫਿਰ ਲੋਕਲ ਉਹ ਦਰਿੰਦੇ ਜਿਹੜੇ ਪੁਲਸੀਏ ਨੇ ਉਹਨਾਂ ਦੇ ਮੂੰਹ ਨੂੰ ਲਹੂ ਲੱਗਾ ਹੁੰਦਾ, ਉਹ ਤਾਂ ਫਿਰ ਹਰ ਚੌਥੇ ਦਿਨ ਜਿਹੜੇ ਨੇ ਉਹ ਪਹੁੰਚੇ ਹੁੰਦੇ ਨੇ। ਇਹ ਸਾਰਿਆਂ ਨੂੰ ਇੰਡੀਕੇਸ਼ਨ ਹੁੰਦੀ ਹੈ ਵੀ ਇੱਥੇ ਮਾਲ ਹੈ ਔਰ ਇੱਥੇ ਹਰਾਸ ਕਰਨ ਦਾ ਉਹਨਾਂ ਕੋਲ ਬਹਾਨਾ ਹੈ। ਬਿਲਕੁਲ। ਸੋ ਇਸ ਹਵਾਲੇ ਨਾਲ ਇੱਕ ਤਾਂ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਭਾਈ ਕੌਣ ਆਰਗੇਨਾਈਜ਼ ਕਰਦਾ ਹੈ, ਕਿੱਥੇ ਕਰਦਾ ਹੈ। ਸਿੱਖਸ ਫਾਰ ਜਸਟਿਸ ਨੇ ਵੀ ਬਹੁਤ ਸਾਰੀਆਂ ਥਾਵਾਂ ਤੇ ਖਾਲਿਸਤਾਨ ਰੈਲੀਜ਼ ਦੀ ਕਾਲ ਦਿੱਤੀ ਹੋਈ ਹੈ। ਕੁਝ ਥਾਵਾਂ ਤੇ ਹੋਰ ਅੱਡ-ਅੱਡ ਜਥੇਬੰਦੀਆਂ ਵੀ ਜਿਵੇਂ UK ਦੀਆਂ ਜਾਂ ਦੂਜੀਆਂ ਆਪਣੇ ਤੌਰ ਤੇ ਕਰਦੇ ਨੇ। ਪਰ ਜਿੱਥੇ ਵੀ ਹੁੰਦਾ ਹੈ, ਇੱਕ ਸਿੱਖ ਐਕਟਿਵਿਸਟ ਦੇ ਨਾਤੇ ਮੈਂ ਇਹ ਅਪੀਲ ਕਰਦਾ ਕਿ ਵੀ ਵੱਧ ਚੜ੍ਹ ਕੇ ਜਿਹੜਾ ਉਸ ਦੇ ਵਿੱਚ ਸ਼ਮੂਲੀਅਤ ਕਰੋ। ਇਸ ਵੇਲੇ ਜਿਹੜਾ ਉਹਨਾਂ ਨੇ ਬਾਹਰਲੀਆਂ ਧਰਤੀਆਂ ਦੇ ਉੱਤੇ ਕਿਲਿੰਗ ਸਪਰੀ ਸ਼ੁਰੂ ਕੀਤੀ, ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵਾੜ, ਅਵਤਾਰ ਸਿੰਘ ਖੰਡਾ, ਕੈਮੀਕਲ ਵੈਪਨ, UK 'ਚ ਭਾਈ ਹਰਦੀਪ ਸਿੰਘ ਨਿੱਜਰ, ਸਰੀ 'ਚ, ਔਰ ਇੱਕ ਡਰ ਦਾ, ਖੌਫ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਹਦਾ ਜਵਾਬ ਇਹੀ ਹੈ ਕਿ ਭਾਈ ਵੱਧ ਚੜ੍ਹ ਕੇ ਜਿਹੜੀ ਹੈ ਸ਼ਮੂਲੀਅਤ ਹੋਏ। ਇਹ ਹੁਣ ਅਫਸੋਸ ਵੀ ਹੁੰਦਾ ਹੈ ਵੀ ਜਿੱਥੇ ਬਹੁਤ ਸਾਰੀਆਂ ਸਾਡੀਆਂ ਗੁਰਦੁਆਰਾ ਕਮੇਟੀਆਂ ਦੇ ਕੋਲ, ਜਿਨ੍ਹਾਂ ਕੋਲ ਸਾਧਨ ਨੇ, ਜਿੱਥੋਂ ਉਹ ਬੱਸਾਂ ਦਾ ਪ੍ਰਬੰਧ ਕਰਕੇ ਵੱਡੀ ਗਿਣਤੀ ਸੰਗਤ ਨੂੰ ਤੋਰ ਸਕਦੇ ਨੇ, ਉਹ ਤਾਂ ਲੱਗੇ ਹੋਏ ਨੇ ਤੀਆਂ ਦੇ ਮੇਲੇ ਮਨਾਉਣ, ਜਾਂ ਕਈ ਜਿਹੜੇ ਨੇ ਫੈਮਿਲੀ ਪਿਕਨਿਕਸ ਦੇ ਲੈਣ ਦੀ ਲਾਈਨ ਹੈ, ਔਰ ਦੂਜੀਆਂ ਜਿਹੜੇ ਕੰਮਾਂ 'ਚ ਉਹਨਾਂ ਨੂੰ ਉਲਝਾਇਆ ਹੋਇਆ, ਲਾਇਆ ਹੋਇਆ ਕਿ ਜੀ ਉਹ, ਇਹ ਸਾਰੀਆਂ ਡਾਈਵਰਸ਼ਨਸ ਨੇ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਕੋਈ ਮੈਨੂੰ ਵੈਸੇ ਵੀ ਨਹੀਂ ਕੋਈ ਬਹੁਤੀ ਆਸ ਹੁੰਦੀ, ਕਿਉਂਕਿ ਜੇ ਤੁਸੀਂ ਸਿੱਖਾਂ ਦੀ ਰੈਵੋਲੂਸ਼ਨਰੀ ਮੂਵਮੈਂਟਸ 18ਵੀਂ ਸਦੀ ਤੋਂ ਹੁਣ ਤੱਕ ਦੇਖੋ ਤਾਂ ਉੱਥੋਂ ਕੁਛ ਨਿਕਲਣ ਵਾਲਾ ਨਹੀਂ ਹੁੰਦਾ। ਪਰ ਜਿਨ੍ਹਾਂ ਦੇ ਕੋਲ ਕੌਮ ਨੂੰ ਡਾਇਰੈਕਸ਼ਨ ਦੇਣ ਦੇ ਲਈ ਸਾਧਨ ਨੇ, ਪਲੇਟਫਾਰਮ ਹੈ, ਉਹਨਾਂ ਨੇ ਤਾਂ ਦੂਸਰੇ ਪਾਸੇ ਡਾਇਵਰਟ ਕੀਤਾ ਹੋਇਆ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਇਸ ਸ਼ਮੂਲੀਅਤ ਕਰੋ। ਅਸੀਂ ਪਹਿਲਾਂ ਹੀ, ਕਿਉਂਕਿ ਅਜੇ ਤਾਂ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਵਿਚਾਲੇ ਆਲਮੋਸਟ ਇੱਕ ਹਫ਼ਤੇ ਤੋਂ ਜ਼ਿਆਦਾ ਦਾ ਮੰਗਲਵਾਰ ਤੱਕ ਪਹੁੰਚਦੇ, ਪਰ ਕਈ ਥਾਂ ਤੇ 14 ਅਗਸਤ ਨੂੰ ਹੈ, ਕਈ ਥਾਂ 13, ਕਈ ਹੋ ਸਕਦਾ ਹੈ ਪਰਮਿਟ ਦੀ ਦੂਜੀ ਪ੍ਰੋਬਲਮ ਹੋਏ, ਅਗਲੀਆਂ ਡੇਟਾਂ 'ਚ ਵੀ ਚਲਿਆ ਜਾਏ, ਉਹਦੇ 'ਚ ਪਾਰਟਿਸਿਪੇਟ ਹੋਏ। ਲੇਕਿਨ ਜਿਹੜਾ ਪਾਰਟ ਇਸ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਖਬਰ ਨਾਲ ਹੈ, ਉਹਨਾਂ ਨੇ ਬੜਾ ਠੋਕ ਕੇ ਕਿਹਾ ਕਿ 2 Sikh groups to stage demonstration on August 14th against Indian states onslaught on Sikhs and apathy towards Punjab। ਕਿ ਜਿਹੜਾ ਹਮਲਾਵਰ ਹੋਏ ਨੇ ਸਿੱਖ ਕੌਮ ਦੇ ਉੱਤੇ, ਉਹਦੇ ਖਿਲਾਫ
ਔਰ ਜਿਹੜਾ ਪੰਜਾਬ ਪ੍ਰਤੀ ਬੇਰੁਖੀ ਉਸ ਨੂੰ, ਔਰ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਹੈ ਕਿ ਭਾਈ ਅਸੀਂ ਜਿਹੜਾ ਹੈ ਉਹ ਲੁਧਿਆਣੇ ਦੇ ਵਿੱਚ 14 ਅਗਸਤ ਨੂੰ ਇਹ ਪ੍ਰੋਟੈਸਟ ਕਰਾਂਗੇ ਔਰ ਮਕਸਦ ਬੜਾ ਕਲੀਅਰਲੀ ਕਿ ਵੀ ਔਨ ਦਾ ਈਵ ਆਫ ਇੰਡੀਆਸ ਇੰਡੀਪੈਂਡੈਂਸ ਡੇ hundreds of activities of both parties will come out on the streets of Ludhiana to demonstrate our resolve against 76 years of Indian subjugation and to uphold our right to self-determination, said Simranjit Singh Mann, member। उन्होंने कहा जी ये कल्ला प्रोटेस्ट नहीं है, जी ਜਿਹੜਾ ਸਾਡਾ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਜਿਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ ਨੂੰ ਇੰਪਲੀਮੈਂਟ ਕਰਨ ਦੇ ਲਈ ਖਾਲਿਸਤਾਨ ਰੈਫਰੈਂਡਮ ਹੋਏ ਨੇ, ਹੋ ਰਹੇ ਨੇ 10 ਸਤੰਬਰ ਨੂੰ ਵੈਨਕੂਵਰ ਦੇ ਵਿੱਚ ਹੋਣਾ ਹੈ। ਉਹਦੇ ਲਈ ਵੀ ਸਾਡੀ ਹਮੇਸ਼ਾ ਜ਼ੋਰਦਾਰ ਅਪੀਲ ਹੁੰਦੀ ਹੈ ਕਿ ਭਾਈ ਇਹੀ ਇੱਕ ਤਰੀਕਾ ਹੈ, ਜੇ ਅਸੀਂ ਡੈਮੋਕ੍ਰੈਟਿਕ ਲੋਕਤੰਤਰੀ ਤਰੀਕੇ ਨਾਲ ਗੱਲ ਕਰਦੇ ਹਾਂ। ਬਹੁਤ ਚੰਗੀ ਗੱਲ ਹੈ ਕਿ ਪੰਜਾਬ ਦੇ ਇਹਨਾਂ ਦੋਨੋਂ ਪ੍ਰਮੁੱਖ ਗਰੁੱਪਾਂ ਨੇ, ਸਿੱਖ ਜਥੇਬੰਦੀਆਂ ਨੇ ਕਲੀਅਰਲੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੈ ਪ੍ਰੋਟੈਸਟ, ਇਹ ਗੁਰਦੁਆਰਾ ਦੂਖ ਨਿਵਾਰਨ ਲੁਧਿਆਣੇ 'ਚ ਵੀ ਹੈ, ਉੱਥੋਂ ਸ਼ੁਰੂ ਹੋ ਕੇ ਜਗਰਾਵਾਂ ਪੁਲ ਤੱਕ ਜਾਏਗਾ ਔਰ ਫਿਰ ਥੱਲੇ ਡੀਟੇਲ ਹੈ ਵੀ ਕਿਵੇਂ ਹੋਰ ਵੀ ਪਾਸੇ ਹਰਾਸ ਕੀਤਾ ਜਾ ਰਿਹਾ ਹੈ। ਜਿਹੜੇ ਐਕਟਿਵਿਸਟ ਇੰਗਲੈਂਡ ਦੇ ਵਿੱਚ ਹੁਣ ਜਿਵੇਂ ਅਮਰੀਕ ਸਿੰਘ ਗਿੱਲ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਜਾਂ ਕੁਲਦੀਪ ਸਿੰਘ ਚਹੇੜੂ, ਜਿਨ੍ਹਾਂ ਨੂੰ 40 ਸਾਲ ਤੋਂ ਜਿਹੜੇ ਕਦੇ ਗਏ ਹੀ ਨਹੀਂ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਅਸੀਂ ਜ਼ਿਕਰ ਕੀਤਾ ਸੀ, ਪਰਮਜੀਤ ਸਿੰਘ ਪੰਮਾ ਮੋਹਾਲੀ, ਉਹਨਾਂ ਦੇ ਬਜ਼ੁਰਗ ਪੇਰੈਂਟਸ ਨੂੰ, ਔਰ ਇਸੇ ਤਰ੍ਹਾਂ ਕਈ ਘਰਾਂ ਦੇ ਵਿੱਚ ਇਹਨਾਂ ਨੇ ਜਾ ਕੇ ਆਮ ਜਿਹੜੇ ਲੋਕ ਵੀ ਨੇ, ਕੋਈ ਥੋੜ੍ਹੇ ਬਹੁਤ ਐਕਟਿਵ ਔਰ ਬਾਹਰ ਜਿਨ੍ਹਾਂ ਦੀਆਂ ਕੋਈ ਰਿਸ਼ਤੇਦਾਰੀਆਂ ਨੇ, ਉਹਨਾਂ ਨੂੰ ਹਰਾਸ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇੱਥੇ ਬੈਠੇ ਹਾਂ, ਹੋਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ। ਇਹੀ ਹੈ ਕਿ ਵੀ ਅਸੀਂ ਵੱਧ ਤੋਂ ਵੱਧ ਪ੍ਰੋਟੈਸਟ ਦੇ ਵਿੱਚ, ਇਹਨਾਂ ਰੈਲੀਜ਼ ਦੇ ਵਿੱਚ, ਭਾਵੇਂ ਉਹ ਕਾਰ ਰੈਲੀਜ਼ ਨੇ, ਭਾਵੇਂ ਫਿਜ਼ੀਕਲ ਰੈਲੀਜ਼ ਨੇ, ਉਹਨਾਂ 'ਚ ਪਾਰਟਿਸਿਪੇਟ ਕਰੀਏ ਔਰ ਇਹ ਮੈਸੇਜ ਆਇਆ ਸੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਸ ਇਹਨਾਂ ਦੀ ਅਖੌਤੀ ਆਜ਼ਾਦੀ ਦੇ ਅੱਡ-ਅੱਡ ਆਸਪੈਕਟਸ 'ਤੇ ਗੱਲ ਕਰਾਂਗੇ। ਪਰ ਇਹ ਸਾਡਾ ਫਰਜ਼ ਬਣਦਾ, ਮੈਂ ਸਮਝਦਾ ਵੀ ਜੇ ਅਸੀਂ ਸਿੱਖਾਂ ਦੇ ਪੁੱਤਰ ਧੀਆਂ ਔਰ ਸਿੱਖ ਦਾ ਮਤਲਬ ਹੀ ਜ਼ੁਲਮ ਦੇ ਖਿਲਾਫ ਖਲੋਣਾ ਹੈ, ਅੜਨਾ, ਝੜਨਾ। ਔਰ ਮੇਰੀਆਂ ਨਜ਼ਰਾਂ 'ਚੋਂ ਅੱਜ ਭਾਈ ਗਜਿੰਦਰ ਸਿੰਘ ਜਿਹੜੇ ਆਲਮੋਸਟ 4 ਦਹਾਕਿਆਂ ਤੋਂ ਜਲਾਵਤਨੀ 'ਚ ਨੇ, ਉਹਨਾਂ ਦੀ ਇੱਕ ਛੋਟੀ ਜਿਹੀ ਨਜ਼ਮ ਜਿਹੜੀ ਗੁਜ਼ਰੀ ਔਰ ਮੈਨੂੰ ਲੱਗਾ ਕਿ ਵੀ ਇਹ ਐਪਰੋਪਰੀਏਟ ਹੈ। ਉਹਨਾਂ ਦਾ ਟਾਈਟਲ ਹੀ ਹੈ ਔਖਾ ਹੁੰਦਾ ਹੈ ਇਤਿਹਾਸ ਵਾਂਗ ਜੀਣਾ। ਬਿਲਕੁਲ ਅਸੀਂ ਬੀਤੇ ਇਤਿਹਾਸ ਨੂੰ 18ਵੀਂ ਸਦੀ ਅਰਦਾਸ ਦੁਹਰਾਉਂਦੇ ਹਾਂ, ਪਰ ਅੱਜ ਵੀ ਜਦੋਂ ਅਸੀਂ ਆਪਣਾ ਇਹ ਰਿਜ਼ੋਲਵ ਦੇ ਕੇ ਤੁਰਦੇ ਹਾਂ ਤੇ ਤੁਰਨਾ ਸੌਖਾ ਨਹੀਂ ਹੈ। ਬਿਲਕੁਲ ਲਫ਼ਜ਼ਾਂ ਨੂੰ ਕਾਗਜ਼ ਉੱਤੇ ਉਤਾਰਨਾ, ਚਿਹਰੇ ਵਾਂਗ ਲਿਖਤ ਨੂੰ ਸੰਵਾਰਨਾ, ਸ਼ਬਦਾਂ ਦੀ ਜਾਦੂਗਰੀ ਨਾਲ ਜੰਗ ਕਦੇ ਜਿੱਤਣਾ ਕਦੇ ਹਾਰਨਾ ਇੰਨਾ ਔਖਾ ਨਹੀਂ ਹੁੰਦਾ। ਔਖਾ ਹੁੰਦਾ ਇਤਿਹਾਸ ਵਾਂਗ ਜੀਣਾ, ਔਖਾ ਹੁੰਦਾ ਆਪਣੀ ਇੱਛਾ ਦੇ ਵਿਰੁੱਧ ਕਿਸੇ ਹੋਰ ਦੀ ਇੱਛਾ ਨਾਲ ਉੱਠਣਾ ਬੈਠਣਾ ਤੇ ਖਾਣਾ ਪੀਣਾ, ਬੋਲਣ ਤੇ ਦਿਲ ਕਰੇ ਫਿਰ ਵੀ ਮੂੰਹ ਨੂੰ ਸੀਣਾ ਔਖਾ ਹੁੰਦਾ। ਇਹ ਜਲਾਵਤਨੀ ਦੇ ਜਿਹੜੇ ਸਾਈਨ ਸਿੰਪਟਮਸ ਨੇ ਜਿਹਦੇ ਚੋਂ ਭਾਈ ਸਾਹਿਬ ਖੁਦ ਗੁਜ਼ਰ ਰਹੇ ਨੇ ਕਿ ਔਖਾ ਹੁੰਦਾ ਇਤਿਹਾਸ ਵਾਂਗ ਜੀਣਾ, ਔਖਾ ਹੁੰਦਾ ਆਪਣੀ ਇੱਛਾ ਦੇ ਵਿਰੁੱਧ ਕਿਸੇ ਹੋਰ ਦੀ ਇੱਛਾ ਨਾਲ ਉੱਠਣਾ ਬੈਠਣਾ ਤੇ ਖਾਣਾ ਪੀਣਾ, ਬੋਲਣ ਤੇ ਦਿਲ ਕਰੇ ਫਿਰ ਵੀ ਮੂੰਹ ਨੂੰ ਸੀਣਾ ਔਖਾ ਹੁੰਦਾ। ਕਿਸੇ ਦਾ ਚਿਹਰਾ ਦੇਖਣ ਨੂੰ ਦਿਲ ਕਰੇ ਪਰ ਦੀਵਾਰਾਂ ਤੱਕਣਾ, ਤੱਕਣਾ ਤੱਕਣਾ ਤੇ ਬਸ ਤੱਕਦੇ ਰਹਿਣਾ ਤੇ ਤੱਕ ਤੱਕ ਕੇ ਥੱਕਣਾ ਔਖਾ ਹੁੰਦਾ। ਬਿਲਕੁਲ ਸੱਚ ਲਿਖਣਾ ਹਾਰਨਾ ਨਹੀਂ ਹੁੰਦਾ, ਉਦਾਸ ਹੋਣਾ ਹਾਰਨਾ ਨਹੀਂ ਹੁੰਦਾ, ਗਿਰ ਗਿਰ ਕੇ ਉੱਠਣਾ ਹਾਰਨਾ ਨਹੀਂ ਹੁੰਦਾ, ਮਰ ਮਰ ਕੇ ਜੀਣਾ ਹਾਰਨਾ ਨਹੀਂ ਹੁੰਦਾ, ਪਰ ਔਖਾ ਹੁੰਦਾ। ਅਸੀਂ ਸੌਖੇ ਕੰਮ ਕਦੇ ਕੀਤੇ ਹੀ ਨਹੀਂ। ਜੇ ਹੁਣ ਆਨੰਦਪੁਰ ਦੇ ਜੰਮਿਆਂ ਨੂੰ ਨਿਤ ਮਹਿਮਾ, ਜੇ ਬਾਕੀਆਂ ਵਾਂਗ ਗੁਲਾਮੀ ਕਬੂਲ ਲੋ ਕਬੂਲੀ ਗਿਆ, 1000 ਸਾਲ ਜੁੱਤੀਆਂ ਖਾਂਦੇ ਰਹੇ, ਪਰ ਅਸੀਂ ਸੌਖੇ ਕੰਮ ਕਦੇ ਕੀਤੇ ਹੀ ਨਹੀਂ। ਅਸੀਂ ਬੁੱਲ ਆਪਣੇ ਕਦੇ ਸੀਤੇ ਹੀ ਨਹੀਂ। ਦੁਸ਼ਮਣ ਸਾਹਮਣੇ ਵੀ ਬੋਲੇ ਹਾਂ ਤੇ ਦੋਸਤ ਸਾਹਮਣੇ ਵੀ, ਠੀਕ ਨੂੰ ਠੀਕ ਕਿਹਾ ਹੈ, ਗਲਤ ਨੂੰ ਗਲਤ ਕਿਹਾ ਹੈ, ਜਵਾਬ ਜੋ ਵੀ ਮਿਲਿਆ ਸਭ ਸਿਆਹ ਹੈ। ਹਰ ਹਾਲ ਵਿੱਚ ਅੜੇ ਹਾਂ, ਖੜੇ ਹਾਂ ਤੇ ਲੜੇ ਹਾਂ। ਕਹਿੰਦੇ ਨੇ ਦਸ਼ਮੇਸ਼ ਦੇ ਪਿਆਰੇ, ਸੰਵਾਰੇ
ਤੇ ਘੜੇ ਹਾਂ। ਬਿਲਕੁਲ, ਇਹ so ਦਸ਼ਮੇਸ਼ nice. ਪਿਤਾ ਦੇ ਪਿਆਰੇ ਦਸ਼ਮੇਸ਼ ਪਿਤਾ ਨੇ ਸਾਨੂੰ ਸੰਵਾਰਿਆ, ਸਾਨੂੰ ਘੜਿਆ। ਅਸੀਂ ਸੌਖੇ ਕੰਮ ਕਦੇ ਕੀਤੇ ਹੀ ਨਹੀਂ, ਅਸੀਂ ਬੁੱਲ ਆਪਣੇ ਕਦੇ ਸੀਤੇ ਹੀ ਨਹੀਂ। ਦੁਸ਼ਮਣ ਸਾਹਮਣੇ ਵੀ ਬੋਲੇ ਹਾਂ ਤੇ ਦੋਸਤ ਸਾਹਮਣੇ ਵੀ। ਠੀਕ ਨੂੰ ਠੀਕ ਕਿਹਾ ਹੈ, ਗਲਤ ਨੂੰ ਗਲਤ ਕਿਹਾ ਹੈ। ਜਵਾਬ ਜੋ ਵੀ ਮਿਲਿਆ ਸਭ ਸਿਆਹ ਹੈ। ਹਰ ਹਾਲ ਵਿੱਚ ਅੜੇ ਹਾਂ, ਖੜੇ ਹਾਂ ਤੇ ਲੜੇ ਹਾਂ। ਕਹਿੰਦੇ ਨੇ ਦਸ਼ਮੇਸ਼ ਦੇ ਪਿਆਰੇ ਸੰਵਾਰੇ ਤੇ ਘੜੇ ਹਾਂ। ਟਰੂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਫਿਓਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ।